श्री वाहिगुरु साहिब जी। एक ओंकार सतनाम करता पुरख निर्भउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। मैं मूर्ख की केतक बात है, कोट पराधी तरियारे। गुरु नानक जिन सुनिया पेखिया, से फिर गुरबास न परिया रे। उत्तम मत मेरे हृदय तू आवो, ध्यावो गावो गुण गोबिंदा। आद प्रीतम मोहे लागै नाओ, मत सुमत तेरे वस स्वामी। हम जंत तुम पुरख जंतैनी, जन नानक के प्रभ करते स्वामी। ज्यो भावै तिवै बुलैनी, जन नानक के प्रभ करते स्वामी। ज्यो भावै तिवै बुलैनी। वाहिगुरु जी। वाहिगुरु जी। सतनाम श्री वाहिगुरु साहिब जीओ। श्री राग महला पहला। कुंगू की काया रत्ना की ललिता, अगरवास कान सास। 68 तीरथ का मुख टिका, तित घट मत विगास। कुंगू की काया रत्ना की ललिता, अगरवास तान सास। 68 तीरथ का मुख टिका, तित घट मत विगास।
ਸਾਧਾਰਣਾ ਸਚ ਨਾਮ ਗੁਣ ਦਾਸ ਕੁੰਭੂ ਕੀ ਕਾਇਆ ਰਤਨਾ ਕੀ ਲਲਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਮ ਮਹੱਲਾ ਪਹਿਲਾ। ਕੁੰਭੂ ਕੀ ਕਾਇਆ ਰਤਨਾ ਕੀ ਲਲਿਤਾ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰਾਗ ਸ੍ਰੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 17 ਅੰਗ ਤੇ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸਿੱਖਾਂ ਦੇ ਬੇਨਤੀ ਕਰਨ ਦੇ ਇਹ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਪ੍ਰਾਪਤੀ ਲਈ ਕਿਹੋ ਜਿਹੀ ਬੁੱਧ ਧਾਰਨ ਕਰਨੀ ਚਾਹੀਦੀ ਹੈ। ਮਹਾਰਾਜ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਹੈ ਪਰਮਾਤਮਾ ਨੂੰ ਪਾਉਣ ਲਈ, ਜਿਸ ਦੁਆਰਾ ਪਰਮੇਸ਼ਰ ਦੀ ਅਭੇਦਤਾ ਪ੍ਰਾਪਤ ਹੋ ਸਕੇ। हे ਸਤਿਗੁਰੂ ਜੀ, ਆਪ ਕਿਰਪਾ ਕਰਕੇ ਐਸਾ ਸੁਖਾਲਾ ਢੰਗ ਆਪ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੱਸੋ, ਜਿਸ ਦੁਆਰਾ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਜਾਵੇ। ਇਹ ਸ਼ਬਦ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਔਰ ਮਨਮੁਖਾਂ ਦੇ ਪਰਥਾਈ ਵੀ ਉਚਾਰਨ ਕੀਤਾ ਹੈ। ਜਿਵੇਂ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ ਗੁਰਮੁਖ ਜਨਾਂ ਨੂੰ, ਔਰ ਮਨਮੁਖਾਂ ਨੇ ਆਪਣਾ ਮਨੁੱਖਾ ਜੀਵਨ ਅਜਾਈਂ ਗਵਾਇਆ ਹੈ। ਸਤਿਗੁਰੂ ਜੀ ਨੇ ਇਸ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। 4 ਪਦਾਂ ਵਾਲਾ ਇਹ ਸ਼ਬਦ ਹੈ। 2 ਪਦ ਭਾਵ 2 ਪੌੜੀਆਂ ਮਨਮੁਖਾਂ ਦੇ ਪਰਥਾਏ ਔਰ 2 ਪੌੜੀਆਂ ਸਤਿਗੁਰਾਂ ਨੇ ਗੁਰਮੁਖਾਂ ਦੇ ਪਰਥਾਏ ਉਚਾਰਨ ਕੀਤੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਦੀ ਬੇਨਤੀ ਕਰਨ ਤੇ ਉਪਦੇਸ਼ ਦੇ ਰਹੇ ਹਨ। ਕੁੰਭੂ ਕੀ ਕਾਇਆ ਰਤਨਾ ਕੀ ਲਲਿਤਾ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਉਚਾਰਦੇ ਹੈ ਸਿੱਖੋ, ਕੁੰਗੂ ਜਿਵੇਂ ਕੇਸਰ ਹੁੰਦਾ ਹੈ ਨਾ, ਸ਼ੁੱਧ ਕੇਸਰ ਹੁੰਦਾ ਹੈ, ਐਵੇਂ ਕਾਇਆ ਸਰੀਰ ਨੂੰ ਸ਼ੁੱਧ ਕਰਕੇ ਰੱਖਣਾ ਚਾਹੀਦਾ ਹੈ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਥਵਾ ਜਿਵੇਂ ਸਰੀਰ ਨੂੰ ਪਵਿੱਤਰ ਕੀਤਾ ਜਾਂਦਾ ਹੈ, ਜਲ ਦੁਆਰਾ ਸ਼ੁੱਧ ਕੀਤਾ ਜਾਂਦਾ ਹੈ, ਇਸੇ ਪ੍ਰਕਾਰ ਜੋ ਅੰਤਸ਼ਕਰਨ ਜੋ ਸੂਖਸ਼ਮ ਕਾਇਆ ਹੈ, ਸੂਖਸ਼ਮ ਸਾਡਾ ਜੋ ਅੰਦਰ ਸਰੀਰ ਹੈ, ਉਸ ਨੂੰ ਪਰਮੇਸ਼ਰ ਦੇ ਨਾਮ ਰੂਪੀ ਜਲ ਦੁਆਰਾ ਸ਼ੁੱਧ ਕਰਨਾ ਚਾਹੀਦਾ ਹੈ। ਕੇਸਰ ਦੀ ਤਰ੍ਹਾਂ ਉਸ ਨੂੰ ਸ਼ੁੱਧ ਬਣਾ ਕੇ ਰੱਖਣਾ ਚਾਹੀਦਾ ਹੈ। ਰਤਨਾ ਕੀ ਲਲਿਤਾ,
ਤੇ ਰਤਨਾਂ ਦੀ ਤਰ੍ਹਾਂ ਲਲਤਾ ਜ਼ੁਬਾਨ ਨੂੰ ਆਖਿਆ ਜਾਂਦਾ ਹੈ। ਜੋ ਸਾਡੀ ਰਸਨਾ ਹੈ ਇਹ ਰਤਨਾਂ ਦੀ ਤਰ੍ਹਾਂ ਹੋਣੀ ਚਾਹੀਦੀ ਪਰਮੇਸ਼ਰ ਦਾ ਨਾਮ ਉਚਾਰਨ ਕਰਨ ਦੇ ਲਈ। ਰਤਨਾਂ ਕੀ ਲਲਤਾ, ਲਲਤਾ ਐਸੀ ਸੁੰਦਰਤਾ, ਐਸੀ ਹਿਰਦੇ ਦੀ ਸਵੱਛਤਾ ਹੋਣੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਤਨਾਂ ਦੀ ਤਰ੍ਹਾਂ ਅਮੋਲਕ ਇਹ ਰਸਨਾ ਨੂੰ ਬਣਾ ਕੇ ਪਰਮੇਸ਼ਰ ਵਾਹਿਗੁਰੂ ਦਾ ਜਸ ਉਚਾਰਨ ਕਰਨਾ ਚਾਹੀਦਾ ਹੈ। ਜੋ ਸਾਡੇ ਅੰਦਰ ਸਵਾਸ ਚੱਲਦੇ ਆ ਨਾ, ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਨੇ ਸਵਾਸ ਪਾਏ ਹੈ। ਅਕਾਲ ਪੁਰਖ ਪਰਮੇਸ਼ਰ ਨੇ ਪਰਾਰਬਧ ਅਨੁਸਾਰ ਕਿਸੇ ਦੇ ਥੋੜ੍ਹੇ ਸਵਾਸ ਹੈ, ਕਿਸੇ ਦੇ ਜ਼ਿਆਦਾ ਨੇ। ਪਰਾਰਬਧ ਅਨੁਸਾਰ ਪਰਮਾਤਮਾ ਨੇ ਹਰ ਇੱਕ ਜੀਵ ਅੰਦਰ ਸਵਾਸ ਪਾਏ ਹੈ ਔਰ ਉਹਨਾਂ ਸਵਾਸਾਂ ਕਰਕੇ ਹੀ ਸਰੀਰ ਚੱਲਦਾ। ਜਿੰਨੀ ਦੇਰ ਤੱਕ ਸਵਾਸ ਚੱਲਦੇ ਰਹਿੰਦੇ ਹੈ ਸਰੀਰ ਵੀ ਚੱਲਦਾ ਫਿਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਅਗਰ ਵਾਸ ਤਨ ਸਾਸ, ਵਾਸ ਨਾਮ ਵਾਸ਼ਨਾ ਦਾ ਹੈ, ਸੁਗੰਧੀ ਦਾ ਹੈ। ਅਗਰ ਇੱਕ ਸਾਧ ਸੰਗਤ ਜੀ ਸੁਗੰਧੀਦਾਰ ਇੱਕ ਪੌਦਾ ਹੁੰਦਾ ਹੈ, ਜਿਵੇਂ ਇਹ ਕੇਸਰ ਦੀ ਸੁਗੰਧੀ ਹੁੰਦੀ ਹੈ, ਚੰਦਨ ਦਾ ਛੋਟਾ ਬਾਵਨ ਚੰਦਨ ਹੁੰਦਾ, ਕਿੰਨੀ ਉਹਦੀ ਮਹਿਕ ਹੁੰਦੀ ਹੈ। ਇਸੇ ਤਰ੍ਹਾਂ ਇੱਕ ਅਗਰ ਛੋਟਾ ਜਿਹਾ ਰੁੱਖ ਹੁੰਦਾ ਹੈ, ਉਹਦੀਆਂ ਗੰਢਾਂ ਦੇ ਵੀ ਸੁਗੰਧੀ ਦਾ ਤੇਲ ਇਕੱਠਾ ਹੋਇਆ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਇਹ ਜੀਵ ਜੋ ਤੇਰੇ ਸਵਾਸ ਹੈ ਨਾ, ਅਗਰ ਰੁੱਖ ਦੀ ਸੁਗੰਧੀ ਦੀ ਤਰ੍ਹਾਂ ਇਹਨਾਂ ਵਿੱਚੋਂ ਸਵਾਸਾਂ ਦੇ ਵਿੱਚੋਂ ਸੁਗੰਧੀ ਆਉਣੀ ਚਾਹੀਦੀ ਹੈ। ਪਰਮੇਸ਼ਰ ਦੀ ਭਗਤੀ ਦੀ ਮਹਿਕ ਇਹਨਾਂ ਵਿੱਚੋਂ ਆਉਣੀ ਚਾਹੀਦੀ ਹੈ। ਭਾਵ ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦਾ ਸਿਮਰਨ ਕੀਤਾ ਜਾਵੇ, ਫਿਰ ਇਹਨਾਂ ਸਵਾਸਾਂ ਦੇ ਵਿੱਚੋਂ ਭਗਤੀ ਦੀ ਸੁਗੰਧੀ ਆਉਂਦੀ ਹੈ। ਜੇ ਨਾਮ ਪਰਮਾਤਮਾ ਨੂੰ ਯਾਦ ਕੀਤਾ ਜਾਵੇ ਤੇ ਹਉਮੈ ਦੀ ਦੁਰਗੰਧੀ ਆਉਂਦੀ ਰਹਿੰਦੀ ਹੈ। ਹਰ ਸਮੇਂ ਮਨੁੱਖ ਇਹਨਾਂ ਸਵਾਸਾਂ ਨੂੰ ਲੈ ਕੇ ਹਉਮੈ ਹੰਕਾਰ ਭਰੇ ਬਚਨ ਹੀ ਕਰਦਾ ਰਹਿੰਦਾ ਹੈ। ਈਰਖਾ ਦੀ ਭੈੜੀ ਦੁਰਗੰਧੀ ਆਉਂਦੀ ਰਹਿੰਦੀ ਹੈ ਜੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਜਿਵੇਂ ਜਿਵੇਂ ਪਰਮੇਸ਼ਰ ਦਾ ਸਿਮਰਨ ਕਰਦਾ ਤਿਵੇਂ ਤਿਵੇਂ ਸ਼ੁਭ ਬਚਨਾਂ ਰੂਪ ਇਹਦੇ ਰਸਨਾ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਵਾਸਾਂ ਦੇ ਦੁਆਰਾ ਫਿਰ ਮਹਿਕ ਆਉਣ ਲੱਗ ਪੈਂਦੀ ਹੈ। ਇਸ ਲਈ ਸਤਿਗੁਰੂ ਜੀ ਇਹ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਫਰਮਾਉਂਦੇ ਆ, ਇਹ ਗੁਰਸਿੱਖੋ ਜੋ ਸਵਾਸ ਪਰਮਾਤਮਾ ਨੇ ਪਾਏ ਹੈ ਨਾ, ਇਹ ਅਗਰ ਸੁਗੰਧੀਦਾਰ ਹੋਣੇ ਚਾਹੀਦੇ ਹੈ। ਸਿਮਰਨ ਕਰ ਕਰਕੇ ਇਹਨਾਂ ਨੂੰ ਭਗਤੀ ਰੂਪ ਮਹਿਕ ਇਹਨਾਂ ਵਿੱਚ ਆਉਣੀ ਚਾਹੀਦੀ ਹੈ। 68 ਤੀਰਥ ਕਾ ਮੁਖ ਟਿਕਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਕੋਈ ਗੁਰਮੁਖ ਪਿਆਰਾ ਇਹਨਾਂ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ। 68 ਜੋ 68 ਤੀਰਥਾਂ ਦੇ ਇਸ਼ਨਾਨ ਕਰਨ ਦਾ ਮਹਾਤਮ ਹੈ, ਉਸ ਗੁਰਮੁਖ ਦੇ ਮੁਖ ਦੇ ਦੀਦਾਰ ਕਰਨੇ ਕਰਕੇ ਹੀ ਪ੍ਰਾਪਤ ਹੋ ਜਾਂਦਾ ਹੈ। ਐਸੀ ਮਹਾਨ ਸਾਧ ਸੰਗਤ ਜੀ ਵਡਿਆਈ ਹੈ ਜੋ ਗੁਰਮੁਖ ਪਿਆਰੇ ਹਰ ਸਮੇਂ ਹਰ ਸਵਾਸ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਦੇ ਹੈ। ਹਰ ਇੱਕ ਸਵਾਸ ਨਾਲ ਪਰਮਾਤਮਾ ਦਾ ਸਿਮਰਨ ਕਰਦੇ ਹੈ। ਕਦੇ ਪਰਮੇਸ਼ਰ ਦੇ ਸਿਫਤ ਸਲਾਹਾਂ ਗਾਉਂਦੇ ਹੈ, ਕਦੇ ਗੁਰੂ ਸ਼ਬਦ ਦੇ ਵਿਚਾਰ ਕਰਦੇ ਹੈ, ਕਦੇ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦੇ ਹੈ, ਕਦੇ ਪਰਮੇਸ਼ਰ ਦੇ ਕੀਤੇ ਹੋਏ ਸਾਡੇ ਤੇ ਉਪਕਾਰਾਂ ਨੂੰ ਯਾਦ ਕਰਦੇ ਹੈ। ਇਹ ਪਰਮਾਤਮਾ ਬੇਅੰਤ ਆਪ ਜੀ ਨੇ ਸਾਡੇ ਤੇ ਉਪਕਾਰ ਕੀਤੇ ਹੈ। ਹੇ ਪਰਮਾਤਮਾ, ਇਹ ਪਰਮੇਸ਼ਰ ਜੀ ਫੇਰ ਵੀ ਆਪ ਜੀ ਦਾ ਸਾਡੇ ਤੋਂ ਸ਼ੁਕਰਾਨਾ ਨਹੀਂ ਕੀਤਾ ਜਾਂਦਾ। ਮਹਾਰਾਜ ਅਸੀਂ ਐਸੇ ਅਕਿਰਤ ਕਣਹਾ ਆਪ ਜੀ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਵਿਸਾਰ ਦੇਣਾ ਕੀਤਾ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੁੰਦਾ, ਨਿਮਰਤਾ ਵਿੱਚ ਆ ਕੇ ਪਰਮੇਸ਼ਰ ਨੂੰ ਯਾਦ ਕਰਦੇ ਰਹਿੰਦੇ ਹੈ। ਇਸੇ ਪ੍ਰਕਾਰ ਫਿਰ ਇਹ ਪੰਕਤੀ ਪੜੋ ਜੀ। 68 ਤੀਰਥ ਕਾ ਮੁਖ ਟਿਕਾ। ਸਤਿਗੁਰੂ ਜੀ ਕਹਿੰਦੇ 68 ਤੀਰਥਾਂ ਦਾ ਜਿਹੜਾ ਇਸ਼ਨਾਨ ਕਰਨ ਦਾ ਮਹਾਤਮ ਹੈ ਕਾ, ਉਹ ਕੀ ਉਹਨਾਂ ਦੇ ਗਾੜੀ ਹੈ। ਮੁਖ ਟਿੱਕਾ, ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਦੇ ਵਿੱਚ ਟਿਕ ਜਾਣਾ ਕੀਤਾ ਹੈ। ਸੁਰਤ ਕਰਕੇ ਜਿਨ੍ਹਾਂ ਨੇ ਪਰਮਾਤਮਾ ਦੇ ਸਰੂਪ ਦੇ ਵਿੱਚ ਸਥਿਤ ਹੋ ਜਾਣਾ ਕੀਤਾ, ਉਹਨਾਂ ਦੇ ਅੱਗੇ ਇਹ 68 ਤੀਰਥਾਂ ਦਾ ਮਹਾਤਮ ਭਲਾ ਕੀ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਸਭ ਤੋਂ ਵੱਡੇ ਸ਼੍ਰੋਮਣੀ ਪਰਮਾਤਮਾ ਦੇ ਸਰੂਪ ਰੂਪੀ ਤੀਰਥ ਦੇ ਵਿੱਚ ਜਿਨ੍ਹਾਂ ਨੇ ਨਿਵਾਸ ਕਰ ਲਿਆ, ਫਿਰ ਉਹਨਾਂ ਦਾ ਸੰਸਾਰ ਦੇ 68 ਤੀਰਥਾਂ ਦਾ ਮਹਾਤਮ ਭਲਾ ਉਹਨਾਂ ਅੱਗੇ ਕੀ ਹੋਇਆ। ਉਹਨਾਂ ਗੁਰਮੁਖਾਂ ਦੇ ਘਟ ਹਿਰਦੇ ਅੰਦਰ ਪਰਮਾਤਮਾ ਨੇ ਐਸੀ ਉਹਨਾਂ ਨੂੰ ਆਤਮ ਵਿਸ਼ੈਣੀ ਬੁੱਧ ਬਖਸ਼ੀ ਹੈ
ਐਸੀ ਉਹਨਾਂ ਨੂੰ ਸ੍ਰੇਸ਼ਟ ਮੱਤ ਬਖਸ਼ੀ ਹੈ, ਘਟ ਵਿਗਾਸ, ਜਿਸ ਕਰਕੇ ਉਹਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਆਇਆ ਹੈ। ਫਿਰ ਇਹੀ ਪੰਕਤੀ ਪੜੋ ਜੀ। 8 ਤੀਰਥ ਕਾ ਮੁਖ ਟਿਕਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਐ ਗੁਰਸਿੱਖੋ, ਜਿਵੇਂ 68 ਤੀਰਥਾਂ ਤੇ ਇਸ਼ਨਾਨ ਕਰਨ ਦਾ ਮਹਾਤਮ ਹੈ, ਗੁਰਮੁਖ ਜਨਾਂ ਨੇ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਦੇ ਵਿੱਚ ਸਥਿਤ ਹੋ ਕੇ ਹੀ ਪ੍ਰਾਪਤ ਕਰ ਲੈਣਾ ਕੀਤਾ। ਜਿਤਨੇ ਵੀ ਸੰਸਾਰ ਦੇ ਤੀਰਥਾਂ ਦੇ ਇਸ਼ਨਾਨ ਕਰਨੇ ਦੇ ਮਹਾਤਮ ਹਨ, ਉਹ ਸਭ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਗਏ ਜਿਨ੍ਹਾਂ ਨੇ ਪਰਮਾਤਮਾ ਦੇ ਸਰੂਪ ਰੂਪੀ ਘਰ ਦੇ ਵਿੱਚ ਟਿਕ ਜਾਣਾ ਕੀਤਾ ਹੈ। ਤਿਤ ਘਟ ਮਤ ਵਿਗਾਸ। ਤਿੰਨਾਂ ਦੇ ਘਾਟ ਹਿਰਦੇ ਅੰਦਰ ਪਰਮਾਤਮਾ ਨੇ ਐਸਾ ਵਿਗਾਸ ਹਿਰਦੇ ਅੰਦਰ ਖੇੜਾ ਬਖਸ਼ਿਆ ਹੈ। ਜਿਵੇਂ ਕਮਲ ਖਿੜਿਆ ਰਹਿੰਦਾ ਹੈ ਨਾ, ਭਾਵੇਂ ਜਿਤਨਾ ਮਰਜ਼ੀ ਪਾਣੀ ਆ ਜਾਵੇ, ਜਿਵੇਂ ਜਿਵੇਂ ਪਾਣੀ ਵੱਧਦਾ ਜਾਂਦਾ ਹੈ ਕਮਲ ਦਾ ਫੁੱਲ ਤਿਵੇਂ ਤਿਵੇਂ ਉਹਦੇ ਤੋਂ ਨਿਰਲੇਪ ਰਹਿਣ ਵਾਸਤੇ ਉੱਚਾ ਉੱਠਦਾ ਜਾਂਦਾ ਹੈ। ਇਸੇ ਪ੍ਰਕਾਰ ਗੁਰਮੁਖਾਂ ਦਾ ਮਨ ਰੂਪੀ ਕਮਲ ਜਿਹੜਾ ਹੈ ਖਿੜਾਓ ਵਿੱਚ ਰਹਿੰਦਾ ਹੈ, ਜਿਸ ਦੀਆਂ ਸਾਧ ਸੰਗਤ ਜੀ ਜੋ ਸ਼ੁਭ ਗੁਣਾ ਰੂਪੀ ਪੰਖੜੀਆਂ ਹਨ, ਜਿਨ੍ਹਾਂ ਕਰਕੇ ਜੀਵ ਦਾ ਹਿਰਦਾ ਰੂਪੀ ਜਿਹੜਾ ਕਮਲ ਖਿੜਿਆ ਰਹਿੰਦਾ ਹੈ। ਮੁਦਰਾ, ਮੈਤਰੀ, ਉਪੇਖਿਆ, ਸ਼ਾਂਤੀ ਰੂਪ ਜਿਹੜੀਆਂ ਪੰਖੜੀਆਂ ਹਨ, ਇਹ ਸ਼ੁਭ ਗੁਣਾ ਰੂਪੀ ਪੰਖੜੀਆਂ ਜਿਨ੍ਹਾਂ ਨੇ ਧਾਰਨ ਕੀਤੀਆਂ, ਉਹਨਾਂ ਗੁਰਮੁਖਾਂ ਦਾ ਹਿਰਦਾ ਰੂਪ ਕਮਲ ਜਿਹੜਾ ਖਿੜਿਆ ਰਹਿੰਦਾ ਹੈ। ਤਿਤ ਘਟ ਮਤ ਵਿਗਾਸ, ਐਸੀ ਉਹਨਾਂ ਨੇ ਸਤਿਗੁਰੂ ਜੀ ਤੋਂ ਸ੍ਰੇਸ਼ਟ ਮਤ ਧਾਰਨ ਕੀਤੀ ਹੈ, ਜਿਸ ਕਰਕੇ ਹਿਰਦਾ ਕਮਲ ਦੇ ਵਾਂਗ ਖਿੜਿਆ ਰਹਿੰਦਾ ਹੈ। ਚਾਹੇ ਜਿਤਨਾ ਮਰਜ਼ੀ ਪਦਾਰਥਾਂ ਰੂਪੀ ਪਾਣੀ ਆ ਜਾਵੇ, ਭਾਵੇਂ ਜਿਤਨੇ ਮਰਜ਼ੀ ਧਨ ਪਦਾਰਥ ਇਕੱਠੇ ਹੋ ਜਾਣ, ਪਰ ਉਹਨਾਂ ਵਿੱਚੋਂ ਉਹ ਲੁਪਾਏਮਨ ਨਹੀਂ ਹੁੰਦਾ। ਗੁਰਮੁਖ ਪਿਆਰੇ ਨਿਰਲੇਪ ਰਹਿ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹੈ। ਸੰਸਾਰ ਦੇ ਬਹੁਤ ਸਾਰੀਆਂ ਸੁੱਖ ਸਹੂਲਤਾਂ ਵੀ ਭਾਵੇਂ ਮਿਲ ਜਾਣ, ਬਹੁਤ ਸਾਰੇ ਧਨ ਪਦਾਰਥਾਂ ਦੀ, ਬਹੁਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ, ਪਰ ਪਰਮੇਸ਼ਰ ਦੀ ਬਖਸ਼ਿਸ਼ ਦੁਆਰਾ ਗੁਰਮੁਖ ਪਿਆਰੇ ਉਹਨਾਂ ਤੋਂ ਨਿਰਲੇਪ ਰਹਿੰਦੇ ਹੈ। ਜਾਂ ਫਿਰ ਸਾਧ ਸੰਗਤ ਜੀ, ਦੁਨਿਆਵੀ ਜੀਵਾਂ ਦਾ ਸੁਭਾਅ ਹੁੰਦਾ ਹੈ ਬਹੁਤੇ ਪਦਾਰਥ ਆ ਜਾਣ ਤੇ ਖੁਸ਼ ਹੋ ਜਾਣਾ, ਪਦਾਰਥ ਧਨ ਦੌਲਤ ਖੁੱਸ ਜਾਣ ਤੇ ਫਿਰ ਸੋਗ ਰੂਪੀ ਸਮੁੰਦਰ ਦੇ ਵਿੱਚ ਡੁੱਬ ਜਾਣਾ। ਮਨ ਉਹਨਾਂ ਦਾ ਫਿਰ ਸਾਧ ਸੰਗਤ ਜੀ ਸੋਗ ਦੇ ਪਾਣੀ ਵਿੱਚ ਬਾਰ-ਬਾਰ ਡੁੱਬਦਾ ਹੈ, ਗੋਤੇ ਖਾਂਦਾ ਹੈ। ਮਨ ਕਰਕੇ ਬਾਰ-ਬਾਰ ਉਹ ਸੋਗੀ ਬਣ ਜਾਂਦੇ ਹੈ, ਉਹ ਬਾਰ-ਬਾਰ ਗਮ ਕਰਦੇ ਹੈ, ਬਾਰ-ਬਾਰ ਸੋਗ ਹੀ ਕਰਦੇ ਰਹਿੰਦੇ ਹੈ। ਪਰ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਅਜਿਹਾ ਜੀਵਨ ਨਹੀਂ ਹੁੰਦਾ। ਭਾਵੇਂ ਪਦਾਰਥਾਂ ਰੂਪੀ ਪਾਣੀ ਜਿਤਨਾ ਮਰਜ਼ੀ ਆ ਜਾਵੇ, ਪਰ ਉਹਨਾਂ ਦਾ ਕਮਲ ਜੋ ਹਿਰਦਾ ਹੈ ਉਹ ਸਾਧ ਸੰਗਤ ਜੀ ਖਿੜਿਆ ਰਹਿੰਦਾ ਹੈ। ਇਸ ਪ੍ਰਕਾਰ ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਹੜੀ ਮਤ ਦੁਆਰਾ ਪਰਮਾਤਮਾ ਨੂੰ ਸਲਾਹੁਣਾ ਚਾਹੀਦਾ ਹੈ? ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ, ਓਤ ਮਤੀ ਸਾਲਾਹਣਾ, ਉਸ ਸ੍ਰੇਸ਼ਟ ਮਤ ਵਾਲ ਲੈ ਕਰਕੇ ਹੀ ਪਰਮੇਸ਼ਰ ਨੂੰ ਸਲਾਹੁਣਾ ਕਰੀਦਾ ਹੈ। ਓਤ ਮਤੀ ਕਿਹੜੀ ਮਤ ਦੁਆਰਾ? ਜੋ ਗੁਰਮੁਖਾਂ ਨੇ ਧਾਰਨ ਕੀਤੀ ਹੈ, ਜਿਨ੍ਹਾਂ ਨੇ ਮਨ ਮਤ ਅਭਾਵ ਕਰ ਦਿੱਤੀ, ਗੁਰਮਤ ਨੂੰ ਜੀਵਨ ਵਿੱਚ ਧਾਰਿਆ ਹੈ, ਗੁਰਮਤਿ ਦੁਆਰਾ ਹੀ ਜੀਵਨ ਨਿਰਵਾਹ ਕਰਦੇ ਨੇ। ਐਸੇ ਗੁਰਮੁਖ ਪਿਆਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਕੁੰਗੂ ਦੀ ਤਰ੍ਹਾਂ, ਕੇਸਰ ਦੀ ਤਰ੍ਹਾਂ ਆਪਣੀ ਕਾਇਆ ਨੂੰ ਉਜਲ ਕੀਤਾ ਹੈ, ਰਤਨਾਂ ਦੀ ਤਰ੍ਹਾਂ ਜਿਨ੍ਹਾਂ ਨੇ ਰਸਨਾ ਨੂੰ ਧਾਰਨ ਕੀਤਾ ਹੈ। ਫਿਰ ਅਗਰਵਾਸ ਤਨ ਸਾਸ, ਜਿਨ੍ਹਾਂ ਨੇ ਸਵਾਸਾਂ ਨੂੰ ਅਗਰ ਸੁਗੰਧੀ ਵਾਲੇ ਭਗਤੀ ਰੂਪ ਮਹਿਕ ਵਾਲੇ ਬਣਾਉਣਾ ਕੀਤਾ ਹੈ। ਫਿਰ ਜਿਨ੍ਹਾਂ ਦੇ ਦੀਦਾਰ ਕਰਨੇ ਕਰਕੇ ਹੀ 68 ਤੀਰਥਾਂ ਤੇ ਇਸ਼ਨਾਨ ਕਰਨੇ ਦਾ ਮਹਾਤਮ ਮਿਲ ਜਾਂਦਾ ਹੈ। ਓਤ ਮਤੀ ਸਾਲਾਹਣਾ, ਉਹਨਾਂ ਗੁਰਮੁਖਾਂ ਦੀ ਮੱਤ ਲੈ ਕੇ, ਉਹਨਾਂ ਦੀ ਸੰਗਤ ਕਰਕੇ ਪਰਮੇਸ਼ਰ ਨੂੰ ਸਲਾਹੁਣਾ ਚਾਹੀਦਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਸੱਚੇ ਪਰਮਾਤਮਾ ਦਾ, ਅਕਾਲ ਪੁਰਖ ਵਾਹਿਗੁਰੂ ਦੇ ਬਖਸ਼ੇ ਹੋਏ ਸ਼ੁਭ ਗੁਣਾ ਰੂਪੀ ਖਜ਼ਾਨਿਆਂ ਦੀ ਇਹ ਦਾਤ ਹੈ। ਫਿਰ ਇਹੀ ਪੰਕਤੀ ਪੜੋ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਉਸ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀਆਂ ਕਰ ਕਰਕੇ, ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸ੍ਰੇਸ਼ਟ ਮੱਤ ਲੈ ਕੇ ਪਰਮੇਸ਼ਰ ਨੂੰ ਸਲਾਹੁਣਾ ਕਰੀਏ।
ਜਿਨ੍ਹਾਂ ਦਾ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਨਾਮ ਸਦੀਵੀ ਕਾਲ ਵਾਸਤੇ ਸੱਚਾ ਹੈ, ਸਦਾ ਹੀ ਅਮਰ। ਇਹ ਪਰਮੇਸ਼ਰ ਦੇ ਨਾਮ ਦੀ ਸ਼ਕਤੀ ਹੈ। ਗੁਣ ਤਾਸ, ਤੇ ਜਿਸ ਸਤਿਗੁਰੂ ਜੀ ਦੇ ਸਰੂਪ ਰੂਪੀ ਘਰ ਦੇ ਵਿੱਚ ਗੁਣਾਂ ਦੇ ਤਾਸ ਖਜ਼ਾਨੇ ਭਰੇ ਪਏ ਹਨ। ਬੇਅੰਤ ਖਜ਼ਾਨੇ ਸ਼ੁਭ ਗੁਣਾਂ ਦੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਰੂਪ ਵਿੱਚ ਹੈ। ਸੱਚ ਨਾਮ ਗੁਣ ਤਾਸ, ਜਿਨ੍ਹਾਂ ਨੇ ਓਤ ਮਤੀ ਸਾਲਾਹਣਾ, ਜਿਨ੍ਹਾਂ ਨੇ ਸ੍ਰੇਸ਼ਟ ਮਰ ਦੁਆਰਾ ਪਰਮੇਸ਼ਰ ਨੂੰ ਸਲਾਹਿਆ ਹੈ। ਸੱਚੇ ਪਰਮਾਤਮਾ ਦੇ ਵਾਹਿਗੁਰੂ ਦੇ ਨਾਮ ਦੁਆਰਾ ਉਹਨਾਂ ਦਾ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਦੇ ਵਿੱਚ ਨਿਵਾਸ ਹੋ ਜਾਣਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਭਾਈ ਇਹ ਗੁਰਸਿੱਖੋ, ਸਤਿਗੁਰੂ ਜੀ ਦੀ ਸ੍ਰੇਸ਼ਟ ਮੱਤ ਤੋਂ ਬਿਨਾਂ ਹੋਰ ਜਿੰਨੀਆਂ ਵੀ ਸੰਸਾਰ ਦੀਆਂ ਹੋਰ ਮੱਤਾਂ ਹਨ, ਅਨਮੱਤਾਂ ਨੇ, ਉਹ ਹੋਰ ਦੀਆਂ ਹੋਰ ਹੀ ਹਨ। ਹੋਰ ਨਾਮ ਹੋੜ ਦਾ ਵੀ ਹੈ, ਹੋਰ ਨਾਮ ਪਿੱਛੇ ਹਟਾਉਣ ਦਾ ਵੀ ਹੈ। ਬਾਬਾ ਹੋਰ ਮੱਤ ਹੋਰ ਕਹਿੰਦੇ ਹਨ ਕਿ ਗੁਰਮਤਿ ਤੋਂ ਬਿਨਾਂ ਹੋਰ ਜਿਹੜੀਆਂ ਸੰਸਾਰ ਦੀ ਦੁਨੀਆ ਦੀਆਂ ਮੱਤਾਂ ਨੇ, ਮੱਤ ਵੀ ਇੱਕ ਪ੍ਰਕਾਰ ਦੀ ਨਹੀਂ ਹੈ। ਕੋਈ ਵੇਦਾਂ ਦੀ ਮੱਤ ਧਾਰਨ ਕਰਦਾ, ਕੋਈ ਸ਼ਾਸਤਰਾਂ ਦੀ, ਕੋਈ ਕਰਮ ਕਾਂਡਿਆਂ ਨੂੰ ਧਾਰਨ ਕਰੀ ਜਾਂਦਾ। ਇਸ ਪ੍ਰਕਾਰ ਜਿਵੇਂ ਨਿਆਇਕ ਵਾਲੇ ਆ ਨਾ ਸ਼ਾਸਤਰਾਂ ਦੇ, ਉਹ ਸਤ ਸੰਗਤ ਜੀ ਪਰਮਾਤਮਾ ਨੂੰ ਅਨੀਸ਼ਰਵਾਦੀ ਮੰਨਦੇ ਹੈ। ਫਿਰ ਜਿਹੜੇ ਕਾਲਵਾਦੀ ਹੈ, ਉਹ ਕਾਲ ਨੂੰ ਹੀ ਕਾਲ ਰੂਪ ਹੀ ਮੰਨੀ ਜਾਂਦੇ ਹੈ। ਇਸ ਪ੍ਰਕਾਰ ਵੱਖੋ ਵੱਖਰੀਆਂ ਸੰਸਾਰ ਦੀਆਂ ਮੱਤਾਂ ਨੇ। ਕਰਮ ਕਾਂਡੀ ਜਿਹੜੇ ਹੈ, ਉਹ ਕਰਮ ਕਾਂਡ ਵਾਲੀ ਮੱਤ ਨੂੰ ਧਾਰਨ ਕਰਕੇ ਰੱਖਦੇ ਹੈ, ਪਰ ਜੋ ਗੁਰਮੁਖ ਹਨ ਉਹ ਗੁਰਮਤਿ ਨੂੰ ਧਾਰਨ ਕਰਦੇ ਹੈ, ਗੁਰਮਤਿ ਅਨੁਸਾਰ ਜੀਵਨ ਨਿਰਵਾਹ ਕਰਦੇ ਹੈ। ਕਿਉਂਕਿ ਦੁਨੀਆ ਦੀਆਂ ਜਿਤਨੀਆਂ ਵੀ ਹੋਰ ਅਨਮੱਤਾਂ ਹਨ, ਉਹ ਕਿਤੇ ਨਾ ਕਿਤੇ ਚਲਾਏਮਨ ਹੋ ਜਾਂਦੀਆਂ ਨੇ, ਉਹ ਡਾਵਾਂਡੋਲ ਵੀ ਹੋ ਜਾਂਦੀਆਂ ਨੇ, ਡਗਮਗਾ ਜਾਂਦੀਆਂ ਨੇ। ਪਰ ਸਤਿਗੁਰੂ ਜੀ ਦੇ ਫਰਮਾਨ ਹਨ, ਗੁਰਮਤਿ ਮਤ ਅਚਲ ਹੈ, ਚਲਾਏ ਨਾ ਸਕੈ ਕੋਏ। ਗੁਰਮਤਿ ਨੂੰ ਕੋਈ ਡਾਵਾਂਡੋਲ ਨਹੀਂ ਕਰ ਸਕਦਾ, ਗੁਰਮਤਿ ਨੂੰ ਕੋਈ ਚਲਾਏਮਨ ਨਹੀਂ ਕਰ ਸਕਦਾ। ਸਤਿਗੁਰੂ ਜੀ ਦੀ ਮੱਤ ਨੂੰ ਜੇਕਰ ਗੁਰਮੁਖ ਧਾਰਨ ਕਰ ਲਵੇ, ਉਹਦਾ ਮਨ ਨਹੀਂ ਕਦੇ ਵੀ ਡਾਵਾਂਡੋਲ ਹੁੰਦਾ, ਅਡੋਲ ਹੋ ਜਾਂਦਾ ਹੈ। ਮਨ ਕਰਕੇ ਅਡੋਲ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ। ਇਸ ਪ੍ਰਕਾਰ ਓਤ ਮਤੀ ਸਾਲਾਹਣਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਉਹ ਸ੍ਰੇਸ਼ਟ ਮਰ ਦੁਆਰਾ ਪਰਮੇਸ਼ਰ ਨੂੰ ਸਲਾਹੁਣਾ ਕੀਤਾ, ਵਾਹਿਗੁਰੂ ਦੇ ਸਰੂਪ ਦੀ ਅਭੇਰਤਾ ਹੋ ਗਈ ਹੈ। ਇਸ ਕਰਕੇ ਬਾਬਾ ਹੋਰ ਮਤ ਹੋਰ ਉਹ ਮਨ ਨੂੰ ਹੋੜ ਦੇਣ ਵਾਲੀਆਂ ਨੇ। ਪਰਮਾਰਥ ਦੇ ਰਸਤੇ 'ਤੇ ਜੇਕਰ ਮਨ ਤੁਰਿਆ ਹੈ ਨਾ, ਭਾਵ ਭਗਤੀ ਦੇ ਮਾਰਗ ਦੇ 'ਤੇ ਚੱਲਣ ਦਾ ਇਹ ਮਨ ਨੇ ਯਤਨ ਕੀਤਾ ਹੈ। ਹੋਰ ਜਿਹੜੀਆਂ ਦੁਨਿਆਵੀ ਮੱਤਾਂ ਹਨ, ਉਹ ਮਨ ਨੂੰ ਹੋੜ ਦੇਣ ਵਾਲੀਆਂ, ਪਿੱਛੇ ਹਟਾ ਦੇਣ ਵਾਲੀਆਂ ਹਨ। ਜੇ ਸੋ ਵੇਲ ਕਮਾਈਐ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਗੁਰਮਤਿ ਨੂੰ ਤਿਆਗ ਕੇ ਜਾਂ ਫਿਰ ਗੁਰਮੁਖਾਂ ਦੀ ਜੋ ਸ੍ਰੇਸ਼ਟ ਮੱਤ ਹੈ ਉਸ ਨੂੰ ਛੱਡ ਕਰਕੇ ਹੋਰ ਦੁਨਿਆਵੀ ਮੱਤਾਂ ਦੁਆਰਾ ਜੇਕਰ ਕੋਈ ਜਗਤ ਅੰਦਰ ਧਿਆਉਣਾ ਕਰਦਾ ਹੈ, ਜਾਂ ਕੋਈ ਸੰਸਾਰ ਦੇ ਅੰਦਰ ਕਿਸੇ ਪ੍ਰਕਾਰ ਕੋਈ ਕਮਾਈ ਕਰਕੇ ਯਤਨ ਕਰਦਾ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਉਚਾਰਨ ਕਰਦੇ, ਉਹ ਝੂਠੇ, ਉਹ ਆਪ ਜੀਵ ਝੂਠੇ ਹੋ ਜਾਂਦੇ ਹੈ। ਔਰ ਉਹਨਾਂ ਦੀ ਕੀਤੀ ਹੋਈ ਜਿਹੜੀ ਕਮਾਈ ਹੈ, ਕਿਰਤ ਕਮਾਈ, ਉਹ ਵੀ ਝੂਠੀ ਪੈਂਦੀ ਹੈ। ਕੂੜਾ ਜ਼ੋਰ, ਅਤੇ ਉਹਨਾਂ ਦਾ ਜਿਹੜਾ ਬਲ ਹੈ, ਚਾਹੇ ਸਰੀਰ ਕਰਕੇ ਹੈ, ਚਾਹੇ ਆਤਮਾ ਕਰਕੇ ਹੈ, ਉਹ ਵੀ ਝੂਠਾ ਪੈ ਜਾਂਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਐਸੀ ਉਹਨਾਂ ਸੰਸਾਰ ਦੇ ਅਨਮਤੀਆਂ ਦੀ ਹਾਲਤ ਹੋ ਜਾਂਦੀ ਹੈ, ਉਹ ਆਪ ਵੀ ਝੂਠੇ ਬਣਦੇ ਹੈ, ਕਿਉਂਕਿ ਝੂਠੀ ਮੱਤ ਧਾਰਨ ਕੀਤੀ ਹੈ, ਝੂਠੇ ਸੰਸਾਰ ਦੇ ਪਦਾਰਥਾਂ ਦੇ ਨਾਲ ਪ੍ਰੇਮ ਕੀਤਾ ਹੈ, ਸੱਚ ਸਰੂਪ ਪਰਮੇਸ਼ਰ ਨੂੰ ਤਿਆਗ ਦਿੱਤਾ ਹੈ। ਤੇ ਸਤਿਗੁਰੂ ਜੀ ਨੇ ਫਰਮਾਨ ਕੀਤੇ ਹੈ ਨਾ, ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿਨੀ ਜਨਮ ਜੂਵੈ ਹਾਰਿਆ। ਉਹਨਾਂ ਨੇ ਜਵਾਰੀਆਂ ਦੀ ਤਰ੍ਹਾਂ ਆਪਣੇ ਮਨੁੱਖਾ ਦੇਹੀ ਦੀ ਬਾਜ਼ੀ ਨੂੰ ਹਾਰ ਜਾਣਾ ਕੀਤਾ, ਜਿਨ੍ਹਾਂ ਨੇ ਸੱਚੇ ਪਰਮੇਸ਼ਰ ਨੂੰ ਛੱਡ ਕੇ ਕੂੜ ਦੇ ਨਾਲ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ ਹੈ, ਇਹ ਗੁਰਸਿੱਖੋ, ਇਸ ਲਈ ਜਿਹੜੀ ਗੁਰਮਤਿ ਹੈ ਨਾ, ਇਹ ਸਭ ਤੋਂ ਸ਼੍ਰੋਮਣੀ ਹੈ, ਇਸ ਨੂੰ ਧਾਰਨ ਕਰਨਾ ਚਾਹੀਦਾ। ਇਸ ਦੁਆਰਾ ਹੀ ਪਰਮਾਤਮਾ ਦੇ ਸ਼ੁਭ ਗੁਣਾਂ ਦੇ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ। ਪੂਜ ਲੱਗੈ ਪੀਰ ਆਖੀਐ। ਹੁਣ ਸਾਖਤ ਪੁਰਸ਼ਾਂ ਮਨਮੁਖਾਂ ਦੇ ਪ੍ਰਥਾਏ ਦੂਸਰੀ ਪੌੜੀ ਵਿੱਚ ਉਚਾਰਨ ਕਰਦੇ ਹੈ। ਸਤਿਗੁਰੂ ਜੀ ਕਹਿੰਦੇ ਜਿਹੜੀ ਹੋਰ ਮੱਤ ਨੂੰ ਧਾਰਨ ਕਰਨਾ ਜਗਤ ਅੰਦਰ, ਕਿਉਂਕਿ ਜਿਹੜੀ ਹੋਰ ਅਨਮੱਤਾਂ ਹੈ ਨਾ ਗੁਰਮਤਿ ਤੋਂ ਬਿਨਾਂ, ਉਹਨਾਂ ਵਿੱਚ ਛਿਲੇ ਵੀ ਕੱਢੇ ਜਾਂਦੇ ਆ। ਕੋਈ ਛਿਲੇ ਕੱਢਦਾ, ਕੋਈ ਚਲੀਹਾ ਚਲੀਸਾ ਕੱਢ ਲੈਂਦਾ, ਕੋਈ ਕਿਸੇ ਮੰਤਰ ਨੂੰ ਸਿੱਧ ਕਰਨ ਦਾ ਯਤਨ ਕਰਦਾ, ਕੋਈ ਜਖਣੀਆਂ ਨੂੰ ਜੋਗਣੀਆਂ ਨੂੰ ਆਪਣੇ ਵੱਸ ਵਿੱਚ ਕਰਨ ਦਾ ਯਤਨ ਕਰਦਾ, ਕੋਈ ਰੂਹਾਂ ਨੂੰ ਪ੍ਰੇਤਾਂ ਨੂੰ ਆਪਣੇ ਵੱਸ ਵਿੱਚ ਕਰਨ ਦਾ ਯਤਨ ਕਰਦਾ, ਕੋਈ ਟੂਣੇ ਟਾਮਣ ਸਿੱਧ ਕਰਦੇ ਹੈ। ਇਸ ਪ੍ਰਕਾਰ ਇਹ ਅਨਮੱਤਾਂ ਹਨ, ਗੁਰਮਤਿ ਤੋਂ ਬਿਨਾਂ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਉਂਦੇ ਹੈ, ਪੂਜ ਲੱਗੈ ਪੀਰ ਆਖੀਐ। ਕਹਿੰਦੇ ਹਨ ਕਿ ਭਾਵੇਂ ਕੋਈ ਛਿਲਾ ਵੀ ਕੱਢ ਲਵੇ, ਹਾਂ ਜਖਣੀ ਨੂੰ ਵਸ ਵਿੱਚ ਕਰ ਲਵੇ, ਤੇ ਜਗਤ ਦੇ ਲੋਕ ਬਹੁਤ ਉਹਦੀ ਪੂਜਾ ਕਰਨ ਲੱਗ ਪੈਣ। ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਭਾਵੇਂ ਕੋਈ ਸਿੱਧ ਕਰ ਲਵੇ, ਪੂਜ ਲੱਗੈ ਪੀਰ ਆਖੀਐ, ਤੇ ਜਗਤ ਦੇ ਲੋਕ ਪੀਰ ਕਹਿ ਕੇ ਆਖਣ ਲੱਗ ਜਾਣ। ਕਿਉਂਕਿ ਸਾਧ ਸੰਗਤ ਜੀ, ਇਹ ਜਗਤ ਦੀ ਖੇਡ ਹੀ ਐਸੀ ਹੈ, ਜੇਕਰ ਕੋਈ ਤਨਕ ਮਾਤਰ ਕੋਈ ਕਰਾਮਾਤ ਦਿਖਾ ਦੇਵੇ ਤੇ ਉਹਨੂੰ ਰੱਬ ਮੰਨ ਲੈਂਦੇ ਹਨ। ਜੇਕਰ ਕੋਈ ਕਰਾਮਾਤ ਰਿੱਧੀ ਸਿੱਧੀ ਕਿਸੇ ਕੋਲ ਆ ਜਾਂਦੀ ਹੈ, ਕੋਈ ਛੇਲਾ ਕੱਢ ਲੈਂਦਾ, ਕੋਈ ਮੰਤਰ ਸਿੱਧ ਕਰ ਲੈਂਦਾ, ਤੇ ਸਾਡਾ ਸੁਭਾਅ ਉਹਨੂੰ ਆਪਾਂ ਰੱਬ ਮੰਨ ਲੈਂਦੇ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਕੀਤੇ ਹੈ, ਰਿੱਧ ਸਿੱਧ ਅਵਰਾ ਸਾਧ। ਇਹ ਤਾਂ ਹੋਰ ਹੀ ਦੁਨੀਆ ਦੇ ਸਵਾਦ ਹੈ, ਇਹ ਸਦਾ ਵਾਸਤੇ ਰਹਿਣ ਵਾਲੇ ਨਹੀਂ ਹੈ। ਪਰਮੇਸ਼ਰ ਦੇ ਨਾਲੋਂ ਜੀਵ ਨੂੰ ਤੋੜਨ ਵਾਲੇ ਹੈ, ਜੋੜਨ ਵਾਲੇ ਨਹੀਂ ਹੈ। ਇਹ ਜਿਹੜੇ ਦੁਨੀਆ ਦੇ ਅਨਮਤਾਂ ਦੇ ਸਾਧਨ ਹਨ। ਇਸ ਪ੍ਰਕਾਰ ਹਜੂਰ ਕਹਿੰਦੇ, ਭਾਵੇਂ ਇਹ ਜੀਵ ਤੇਰੀ ਕੋਈ ਪੂਜਾ ਵੀ ਕਰਨ ਲੱਗ ਪਵੇ, ਭਾਵੇਂ ਪੀਰ ਕਹਿ ਕੇ ਵੀ ਤੈਨੂੰ ਜਗਤ ਦੇ ਲੋਕ ਵਡਿਆਉਣ, ਤੇ ਸਾਰਾ ਸੰਸਾਰ ਵੀ ਤੈਨੂੰ ਆ ਕਰਕੇ ਮਿਲੇ, ਦੂਰੋਂ ਦੂਰੋਂ ਲੋਕ ਚੱਲ ਕੇ ਆਉਣ, ਜੀ ਬਾਬਾ ਬੜਾ ਕਰਾਮਾਤੀ ਹੈ, ਇਹਨੇ ਤਾਂ ਛਿਲਾ ਕੱਢਿਆ, ਇਹਦੇ ਕੋਲ ਬਹੁਤ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਵੇਂ ਸਾਰਾ ਸੰਸਾਰ ਦੂਰੋਂ ਦੂਰੋਂ ਲੋਕ ਆ ਕੇ ਤੈਨੂੰ ਮਿਲਣਾ ਕਰਨ, ਨਾਉ ਸਦਾਏ ਆਪਣਾ, ਫਿਰ ਨਾਉ ਸਦਾਏ ਆਪਣਾ, ਤੇ ਨਾਮ ਵੀ ਆਪਣਾ ਚੰਗਾ ਰਖਾ ਲਵੇ। ਮੈਂ ਜੀ ਫਲਾਣਾ ਪੀਰ ਹਾਂ, ਕਈਆਂ ਨੇ ਨਾਮ ਰਖਾਏ ਹੁੰਦੇ ਹੈ, ਭਾਵੇਂ ਝੂਠਾ ਭੇਖ ਤਨ ਤੇ ਧਾਰਨ ਕੀਤਾ ਹੋਵੇ, ਪਰ ਨਾਮ ਉਹਨਾਂ ਨੇ ਵੱਡੇ ਵੱਡੇ ਰਖਾਏ ਹੁੰਦੇ ਹੈ। ਮੈਂ ਜੀ ਫਲਾਣਾ ਪੀਰ ਹਾਂ, ਮੈਂ ਜੀ ਇਹ ਪੀਰ ਹਾਂ, ਇਹ ਮੈਂ ਇਹ ਰਹਿਬਰ ਹਾਂ, ਕਈ ਕਈ ਤਰ੍ਹਾਂ ਦੇ ਵੱਡੇ ਵੱਡੇ ਨਾਮ ਆਪਣੇ ਰਖਾ ਲੈਂਦੇ ਹਨ। ਸਮਾਰ ਨਾਮ ਗਿਣਤੀ ਦਾ ਹੈ, ਜਿਵੇਂ 84 ਸਿੱਧ ਹੋਏ ਆ ਨਾ, ਸਤਿਗੁਰੂ ਜੀ ਕਹਿੰਦੇ ਉਹਨਾਂ ਸਿੱਧਾਂ ਦੀ ਗਿਣਤੀ ਵਿੱਚ ਭਾਵੇਂ ਆਉਂਦਾ ਹੋਵੇ, ਕਹਿਣ ਕਿ ਇਹ ਬੰਦਾ ਸਿੱਧ ਹੈ। ਸਿੱਧ ਉਹਨੂੰ ਕਿਹਾ ਜਾਂਦਾ ਸਾਧ ਸੰਗਤ ਜੀ, ਜਿਸ ਨੇ ਕਰਾਮਾਤਾਂ ਨੂੰ, ਇਹ ਜਿਹੜੇ ਸੰਸਾਰ ਦੇ ਸਾਧਨ ਹਨ, ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਉਹਨਾਂ ਨੂੰ ਸਾਧ ਲਿਆ ਹੋਵੇ, ਉਹਨੂੰ ਸਿੱਧ ਆਖਿਆ ਜਾਂਦਾ ਹੈ। ਇਸ ਪ੍ਰਕਾਰ ਇਹ ਸਾਧਕ ਉਹ ਹੁੰਦਾ ਜਿਹੜਾ ਦੀ ਸਾਧਨਾ ਕਰ ਰਿਹਾ ਹੁੰਦਾ ਹੈ। ਜਿੰਨੇ ਜੇ ਕਰਾਮਾਤਾਂ ਸਿੱਧ ਨਹੀਂ ਕੀਤੀਆਂ ਹੁੰਦੀਆਂ ਉਹਨੂੰ ਸਾਧਕ ਆਖਿਆ ਜਾਂਦਾ ਹੈ। ਤੇ ਸਿੱਧ ਜਿਹੜਾ ਉਹਨੇ ਸਿੱਧ ਕਰ ਲਈਆਂ ਨੇ ਕਰਾਮਾਤਾਂ, ਇਹ ਸਾਧਨ ਉਹਨੇ ਸਿੱਧ ਕਰ ਲਏ ਹੈ। ਤੇ ਸਤਿਗੁਰੂ ਜੀ ਕਹਿੰਦੇ, ਇਹ ਸੰਸਾਰ ਦੇ ਅੰਦਰ ਸਿੱਧਾਂ ਦੀ ਗਿਣਤੀ ਵਿੱਚ ਭਾਵੇਂ ਉਹ ਗਿਣਿਆ ਜਾਂਦਾ ਹੋਵੇ, ਪਰ ਜੇ ਪਰਮਾਤਮਾ ਦੇ ਦਰ ਤੇ ਪਦ ਨਾ ਪਵੇ, ਅਕਾਲ ਪੁਰਖ ਪਰਮੇਸ਼ਰ ਦੇ ਦਰ ਤੇ ਸੱਚੀ ਪਰ ਦੁਆਰਾ ਪਰਮੇਸ਼ਰ ਵਾਹਿਗੁਰੂ ਦੇ ਲੇਖੇ ਵਿੱਚ ਨਾ ਪੈਣਾ ਪਵੇ, ਤੇ ਸਤਿਗੁਰੂ ਜੀ ਕਹਿੰਦੇ ਜਿੰਨੀ ਵੀ ਪੂਜਾ ਹੁੰਦੀ ਹੈ ਨਾ ਜਗਤ ਅੰਦਰ, ਲੋਕ ਭਾਵੇਂ ਬਹੁਤ ਮਾਣ ਦਿੰਦੇ ਹੈ, ਬੜਾ ਸਤਿਕਾਰ ਕਰਦੇ ਹੈ, ਬੜੀ ਪੂਜਾ ਕਰਦੇ ਹੈ, ਆਓ ਭਗਤੀ ਕਰਦੇ ਹੈ, ਸਾਰਾ ਜਗਤ ਭਾਵੇਂ ਕਹਿੰਦੇ ਆ ਕੇ ਉਹਦੇ ਚਰਨੀ ਲੱਗਦਾ ਹੋਵੇ, ਉਹਦੀਆਂ ਕਰਾਮਾਤਾਂ ਤੋਂ ਪ੍ਰਸੰਨ ਹੋ ਕਰਕੇ, ਉਹਦੀਆਂ ਕਰਾਮਾਤਾਂ ਨੂੰ ਦੇਖ ਕਰਕੇ ਮਹਾਰਾਜ ਕਹਿੰਦੇ ਭਾਵੇਂ ਸਾਰਾ ਜਗਤ ਆ ਕੇ ਉਹਦੇ ਕੋਲ ਬੈਠ ਜਾਵੇ, ਪਰ ਅੰਤ ਸਮੇਂ ਕੀ ਹੈ, ਸਭਾ ਪੂਜ ਖੁਵਾਰ, ਉਹ ਜੀਵ ਨੂੰ ਖੁਵਾਰ ਕਰਨ ਵਾਲੀ ਜਿੰਨੀ ਵੀ ਪੂਜਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਜਪਜੀ ਸਾਹਿਬ ਪਾਵਨ ਬਾਣੀ ਅੰਦਰ ਫਰਮਾਨ ਕੀਤਾ ਨਾ, ਵੈਰਾਗਮਈ ਉਪਦੇਸ਼ ਬਖਸ਼ਿਆ ਹੈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ,
ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ 4 ਯੁੱਗ ਕੀ ਉਹ 40 ਗੁਣਾ ਹੋਰ ਭਾਵੇਂ ਉਹਨਾਂ ਤੋਂ ਉਮਰਾਂ ਵੱਧ ਜਾਵੇ ਸਾਂ, ਇਤਨੀ ਜ਼ਿਆਦਾ ਉਮਰ ਹੋ ਜਾਵੇ, ਔਰ ਫਿਰ ਆਪਣਾ ਨਾਮ ਵੀ ਚੰਗਾ ਰਖਾ ਲਵੇ, ਕਰਾਮਾਤਾਂ ਵੀ ਸਿੱਧ ਕਰ ਲਵੇ, ਜਿੱਧਰ ਵੀ ਜਾਵੇ ਲੋਕ ਉਹਦੇ ਪਿੱਛੇ ਪਿੱਛੇ ਭੱਜੇ ਜਾਣ, ਜੀ ਬਾਬਾ ਬੜਾ ਕਰਾਮਾਤੀ ਹੈ ਜੀ, ਇਹਦੇ ਕੋਲ ਬਹੁਤ ਜ਼ਿਆਦਾ ਸ਼ਕਤੀਆਂ ਨੇ। ਇਸ ਪ੍ਰਕਾਰ ਕਹਿੰਦੇ ਜੇ ਤਿਸ ਨਜ਼ਰ ਨਾ ਆਵਈ, ਜੇ ਪਰਮਾਤਮਾ ਦੀ ਕਿਰਪਾ ਦੀ ਨਜ਼ਰ ਤੋਂ ਵਾਂਝਾ ਰਹਿ ਗਿਆ ਤਾਂ ਬਾਤ ਨਾ ਪੁੱਛਿਆ ਕਿ ਅੰਧ ਸਮੇਂ ਕਿਤੇ ਬਾਤ ਨਹੀਂ ਤੇਰੀ ਪੁੱਛਣੀ। ਜੋ ਤੇਰੇ ਬਾਰ-ਬਾਰ ਮਾਣ ਵੀ ਕਰਦੇ ਹੈ ਔਰ ਬਾਰ-ਬਾਰ ਤੇਰੀਆਂ ਕਰਾਮਾਤਾਂ ਤੋਂ ਇਹ ਜੀਵ ਦੇਖ ਕਰਕੇ ਬੜਾ ਤਰੁੱਠਦੇ ਵੀ ਹੈ, ਤੇਰੇ ਚਰਣੀ ਆ ਕੇ ਲੱਗਦੇ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਅੰਧ ਸਮੇਂ ਕੋਈ ਬਾਤ ਨਹੀਂ ਪੁੱਛਣਾ ਕਰਦਾ। ਇੱਦਾਂ ਦੀ ਹਾਲਤ ਹੋ ਜਾਂਦੀ ਹੈ। ਅਤੇ ਜਿਨ੍ਹਾਂ ਕਰਾਮਾਤਾਂ ਨੂੰ ਸਿੱਧ ਕੀਤਾ ਹੁੰਦਾ ਉਹ ਵੀ ਫਿਰ ਸਹਾਇਕ ਨਹੀਂ ਬਣਦੇ ਆ। ਜਿਨ੍ਹਾਂ ਕਰਾਮਾਤਾਂ ਦੁਆਰਾ ਇਸ ਸੰਸਾਰ ਦੇ ਸਾਧਨਾਂ ਨੂੰ ਸਿੱਧ ਕੀਤਾ ਹੁੰਦਾ ਹੈ। ਸਾਧ ਸੰਗਤ ਜੀ, ਇੱਕ ਕੋਈ ਸਾਧ ਸੀਗਾ, ਉਸ ਨੇ ਜਖਣੀ ਸਿੱਧ ਕੀਤੀ ਹੋਈ ਸੀ, ਜਿਹਦੇ ਬਾਬਤ ਜ਼ਿਕਰ ਆਉਂਦਾ, ਕਹਿੰਦੇ ਉਹਨੇ ਜਖਣੀ ਸਿੱਧ ਕੀਤੀ ਅਤੇ 5 ਰੁਪਏ ਹਰ ਰੋਜ਼ ਉਹਦੇ ਆਸਣ 'ਤੇ ਆਪੇ ਪ੍ਰਗਟ ਹੋ ਜਾਂਦੇ ਸੀ। ਉਹ ਜਖਣੀ ਦੀ ਸ਼ਕਤੀ ਦੁਆਰਾ ਹਰ ਰੋਜ਼। ਜਦੋਂ ਮੌਤ ਦਾ ਸਮਾਂ ਨੇੜੇ ਆਇਆ ਅਤੇ ਉਹਨੂੰ ਪਤਾ ਲੱਗ ਗਿਆ ਸਾਧ ਨੂੰ, ਫਿਰ ਕਹਿੰਦਾ ਕਿ ਮੈਂ ਹੁਣ ਬਹੁਤ ਇਹ ਕਰਾਮਾਤਾਂ ਦੁਆਰਾ ਬਥੇਰਾ ਜ਼ਿੰਦਗੀ ਇਹ ਮੈਂ ਬਤੀਤ ਕਰ ਲਈ ਹੈ, ਕੋਈ ਪੂਰਬ ਵਾਲਾ ਕਰਮ ਅੱਗੇ ਆਇਆ ਅਤੇ ਉਹਨੂੰ ਸੋਝੀ ਆਈ, ਕਹਿੰਦਾ ਹੁਣ ਮੈਂ ਸਤ ਸੰਗਤ ਕਰਕੇ ਮੁਕਤ ਹੋ ਜਾਵਾਂ, ਭਾਵਨਾ ਦੇ ਨਾਲ ਥੋੜ੍ਹਾ ਸਮਾਂ ਵੀ ਸਤ ਸੰਗਤ ਕਰ ਲਵਾਂਗਾ ਅਤੇ ਮੈਂ ਮੁਕਤ ਹੋ ਜਾਵਾਂਗਾ। ਮਨ ਵਿੱਚ ਇੱਛਾ ਧਾਰਨ ਕਰਕੇ ਅਤੇ ਸਤ ਸੰਗਤ ਵੱਲ ਤੁਰਿਆ ਜਾ ਰਿਹਾ ਹੈ। ਜਦੋਂ ਜਖਣੀ ਨੂੰ ਪਤਾ ਲੱਗਾ ਤੇ ਰਸਤੇ ਦੇ ਵਿੱਚ ਹੀ ਉਹਨੂੰ ਢਾਹ ਲਿਆ, ਕਹਿੰਦੀ ਕਿ ਮੈਨੂੰ ਜ਼ਿੰਦਗੀ ਭਰ ਵਸ ਕਰਕੇ ਆਪਣੇ ਅਧੀਨ ਕਰਕੇ ਰੱਖਿਆ ਅਤੇ ਆਪ ਹੁਣ ਮੁਕਤ ਹੋਣ ਚੱਲਿਆ, ਤੈਨੂੰ ਮੁਕਤ ਨਹੀਂ ਹੋਣ ਦਿੰਦੀ ਮੈਂ। ਸਾਧ ਸੰਗਤ ਜੀ, ਉਹਨੇ ਜਖਣੀ ਨੇ ਸ਼ਕਤੀ ਦੇ ਬਲ ਦੁਆਰਾ ਉਹ ਸਾਰ ਦਾ ਮੂੰਹ ਦੱਬ ਦਿੱਤਾ, ਰੇਤੇ ਵਿੱਚ ਦੱਬ ਦਿੱਤਾ, ਉਹਨੂੰ ਸਾਹ ਨਹੀਂ ਆਉਣ ਦਿੱਤਾ। ਉੱਥੇ ਵਿਲਕਣੀਆਂ ਲੈ ਲੈ ਕੇ